ਆਪਾਂ ਗੱਲ ਕਰੀਏ ਬੀਬੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਕਹਿੰਦੇ ਭਾਜਪਾ ਹੁਣ ਬਜਟ ਦਾ ਸਹਾਰਾ ਲੈ ਸਕਦੀ ਹੈ ਜੀ। ਪ੍ਰਵੀਨ ਜੀ, ਇਹ ਤਾਂ ਹੁਣ ਤਰੀਕਾ ਹੀ ਪਾਰਟੀਆਂ ਨੇ ਨਵਾਂ ਲੱਭ ਲਿਆ ਨਾ। ਅੱਗੇ ਹਮੇਸ਼ਾ ਪਾਰਟੀਆਂ ਚੋਣ ਮੈਨੀਫੈਸਟੋ ਐਲਾਨਦੀਆਂ ਹੁੰਦੀਆਂ ਸੀ ਜੀ। ਚੋਣ ਐਲਾਨਨਾਮਾ, ਚੋਣ ਆਪਣੇ ਵਾਅਦਿਆਂ ਦਾ ਐਲਾਨਨਾਮਾ ਐਲਾਨਦੀਆਂ ਸੀ। ਸੋ ਉਹਦੇ ਵਿੱਚੋਂ ਵਾਅਦੇ ਕਰਦੀ ਕਿ ਜੇ ਸਾਡੀ ਸਰਕਾਰ ਆਈ ਅਸੀਂ ਆਹ ਕੁਛ ਕਰਾਂਗੇ। ਪਰ ਹੁਣ ਇਹ ਉਲਟੀ ਪਿਰਤ ਨਵੀਂ ਪੈਂਦੀ ਜਾ ਰਹੀ ਹੈ ਕਿ ਵੋਟਾਂ ਖਜ਼ਾਨੇ ਚੋਂ ਹੀ ਖਰੀਦ ਲਓ ਜੀ। ਜਿਹੜੀ ਪਾਰਟੀ ਆਉਂਦੀ ਆ ਉਹ ਵੀ ਖਜ਼ਾਨੇ ਦੇ ਹਵਾਲੇ ਨਾਲੇ ਤੈਅ ਕਰਦੀ ਆ, ਤੇ ਜਿਹੜੀ ਹੁੰਦੀ ਆ ਉਹ ਵੀ ਖਜ਼ਾਨੇ ਚੋਂ ਹੀ ਖਰੀਦਣ ਦੀ ਕੋਸ਼ਿਸ਼ ਕਰਦੀ ਆ। ਸੋ ਇਸ ਲਈ ਹੁਣ ਭਾਰਤੀ ਜਨਤਾ ਪਾਰਟੀ ਨੇ ਜੀ 2-3 ਫਾਰਮੂਲਿਆਂ ਤੇ ਕੰਮ ਸ਼ੁਰੂ ਕੀਤਾ ਕਿ ਦੇਸ਼ ਦੇ ਵਿੱਚ ਬੀਬੀਆਂ ਦੀ ਵੋਟਰਾਂ ਦੀ ਗਿਣਤੀ ਵੱਧ ਰਹੀ ਆ ਔਰ ਬੰਦਿਆਂ ਦੇ ਮੁਕਾਬਲੇ 2024 ਜਾਂ ਉਹ ਤੋਂ ਗਾਂਹ ਵਾਲੀਆਂ ਚੋਣਾਂ 'ਚ ਬੀਬੀਆਂ ਵੱਧ ਵੋਟਾਂ ਪਾ ਸਕਦੀਆਂ। ਠੀਕ ਹੈ। ਬਤੌਰ ਵੋਟਰ ਵੋਟ ਪਾਉਣ ਦੇ ਲਈ ਵੀ ਵੱਧ ਨਿਕਲਦੀਆਂ ਬੀਬੀਆਂ ਬੰਦਿਆਂ ਨਾਲੋਂ, ਕਹਿੰਦੇ ਹੁਣ। ਸੋ ਇਸ ਰੁਝਾਨ ਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਫਾਰਮੂਲਾ ਤਿਆਰ ਕਰ ਰਹੀ ਹੈ ਕਿ ਜਿਹੜਾ ਫਰਵਰੀ 'ਚ ਬਜਟ ਆਉਣਾ ਉਹ ਚਾਹੇ ਅਗਲੇ ਸਰਕਾਰ ਤੱਕ ਦੇ ਲਈ ਹਵਾਲੇ ਨਾਲ ਹੁੰਦਾ, ਪਰ ਉਹ 'ਚ ਐਲਾਨ ਇਹੋ ਜਿਹੇ ਕਰ ਦੋ ਜਿਵੇਂ ਅਗਲੇ 5 ਸਾਲਾਂ ਲਈ ਅਸੀਂ ਅਨਾਜ ਵੰਡਾਂਗੇ ਜੀ, ਅਗਲੇ 5 ਸਾਲ ਲਈ। ਸੋ ਤੁਸੀਂ ਸਰਕਾਰ ਤੁਹਾਡੀ ਸਾਲ ਹੈ, ਜੇ ਉਹ ਤੋਂ ਬਾਅਦ ਨਵੀਂ ਸਰਕਾਰ ਚਾਹੇ ਜਿਹਦੀ ਮਰਜ਼ੀ ਬਣੇ ਜੀ, ਬਿਲਕੁਲ ਅਗਲੇ 4 ਸਾਲ ਦੀ ਗਰੰਟੀ ਇਸ ਲਈ ਦੇ ਰਹੇ ਹੋ ਨਾ ਕਿ ਜੇ ਸਾਨੂੰ ਵੋਟ ਪਾਓਗੇ ਤਾਂ ਅਸੀਂ ਆ ਕੇ ਅਨਾਜ ਦੇਵਾਂਗੇ। ਉਸੇ ਤਰ੍ਹਾਂ ਹੁਣ ਇਹੀ ਜਿਹੇ ਫਾਰਮੂਲੇ ਲਿਆਉਣ ਦੀ ਕੋਸ਼ਿਸ਼ ਹੈ ਜਿਹਦੇ ਵਿੱਚ ਖਾਸ ਕਰਕੇ ਜਿਵੇਂ ਮਹਿਲਾ ਕਿਸਾਨ ਨੇ ਜਿਹੜੀਆਂ ਸਾਲ ਦਾ ਮੋਦੀ ਜੀ ਕਹਿੰਦੇ 6,000 ਨਹੀਂ 12,000 ਦੇਵਾਂਗੇ। ਠੀਕ ਹੈ ਜੀ। ਜਿਹੜੇ ਉਹ ਕਿਸਾਨਾਂ ਨੂੰ ਸਾਲ 'ਚ 2-2 ਹਜ਼ਾਰ ਦੀਆਂ 3 ਕਿਸ਼ਤਾਂ ਦਿੰਦੇ ਨੇ ਇਹ। ਜੇ ਮਹਿਲਾ ਕਿਸਾਨ ਹੋਊਗੀ ਮਤਲਬ ਖੇਤ ਉਹਦੇ ਨਾਂ ਤੇ ਆ ਜਾਂ ਖੇਤੀ ਉਹ ਕਰਦੀਆਂ ਨੇ, ਫਿਰ ਉਹਨਾਂ ਨੂੰ 2-2 ਹਜ਼ਾਰ ਨਹੀਂ 4-4 ਹਜ਼ਾਰ ਦੀਆਂ 3 ਕਿਸ਼ਤਾਂ ਦੇਵਾਂਗੇ। ਸੋ ਇਸ ਤਰ੍ਹਾਂ ਬੀਬੀਆਂ ਦੀ ਵੋਟ ਸਾਡੇ ਕੋਲ ਆ ਜਾਵੇ। ਇਸੇ ਤਰ੍ਹਾਂ ਉਹ ਕਹਿੰਦੇ ਜੀ ਜਿਵੇਂ ਪੰਜਾਬ ਦੀ ਸਰਕਾਰ ਨੇ ਐਲਾਨ ਕੀਤਾ ਹੋਇਆ ਅਸੀਂ ਜੀ ਬੀਬੀਆਂ ਦੇ ਖਾਤੇ 'ਚ ਪੈਸੇ ਪਾਵਾਂਗੇ, ਉਹੀ ਜੀ ਯੋਜਨਾ ਲਿਆਉਣ ਦੀ ਸਕੀਮ ਵੀ ਇਸ ਬਜਟ 'ਚ ਹੈਗੀ ਆ ਕਿ ਹੋ ਸਕਦਾ ਇਸ ਬਜਟ 'ਚ ਕੈਸ਼ ਟ੍ਰਾਂਸਫਰ ਸਕੀਮ, ਸਿੱਧੀ ਖਾਤਿਆਂ 'ਚ ਪੈਸਾ ਪਾਉਣ ਵਾਲੀ ਸਕੀਮ ਆ ਜਾਵੇ ਕਿ ਹਾਂ ਅਸੀਂ ਜੀ ਕੇਂਦਰ ਕਹਿੰਦੇ 21 ਸਾਲ ਤੋਂ ਇੱਕ ਤਾਂ ਜਿਹੜੀਆਂ ਪੀੜਤ ਨੇ ਬੀਬੀਆਂ, ਮੰਨ ਲਓ ਵਿਧਵਾ ਨੇ ਜਾਂ ਤਲਾਕਸ਼ੁਦਾ ਨੇ, ਉਹਨਾਂ ਬੀਬੀਆਂ ਦੇ ਲਈ ਕੈਸ਼ ਸਕੀਮ ਕੇ ਖਾਤੇ 'ਚ ਪੈਸੇ ਪਾਵਾਂਗੇ। ਦੂਜਾ ਜਿਹੜੀਆਂ 21 ਸਾਲ ਤੋਂ ਜ਼ਿਆਦਾ ਉਮਰ ਵਾਲੀਆਂ ਬੀਬੀਆਂ ਨੇ ਤੇ ਕਿਸੇ ਵੀ ਕੇਂਦਰੀ ਯੋਜਨਾ ਦੇ ਵਿੱਚ ਨਹੀਂ ਹੈਗੀਆਂ, ਉਹਨਾਂ ਦੇ ਲਈ ਵੀ ਖਾਤਿਆਂ 'ਚ ਸਿੱਧੇ ਪੈਸੇ ਪਾਉਣ ਦੀ, ਸੋ ਸਿੱਧੀ ਵੋਟ ਖਰੀਦਣ ਦੀ ਇੱਕ ਸਕੀਮ ਬਣਾਈ ਜਾ ਰਹੀ ਹੈ ਅੰਕੜਿਆਂ ਦੇ ਹਿਸਾਬ ਨਾਲ ਕਿ ਇੰਨੀਆਂ ਬੀਬੀਆਂ ਜੇ ਖਾਤਿਆਂ 'ਚ 2 ਵਾਰ ਪੈਸੇ ਡਿਗੇ ਤਾਂ ਲੈ ਵੀ ਵੋਟ ਆ ਜਾਊਗੀ ਅੱਧੀਆਂ ਦੀ। ਸੋ ਇਹ ਸਾਰੇ ਅੰਕੜੇ ਤਿਆਰ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਮਨਰੇਗਾ ਦੇ ਵਿੱਚ ਕਹਿੰਦੇ ਕਿ ਬੀਬੀਆਂ ਦੀ ਸ਼ਮੂਲੀਅਤ ਹੋਰ ਵਧਾਓ, ਬੀਬੀਆਂ ਨੂੰ ਰੁਜ਼ਗਾਰ ਦੇਣ ਦੀ ਪਹਿਲ ਕਦਮੀ ਕਰੋ, ਉਹਦੇ ਨਾਲ ਸਾਡਾ ਵੋਟ ਬੈਂਕ 'ਚ ਇਜ਼ਾਫਾ ਹੋਊਗਾ। ਸੋ ਕੁਝ ਏਦਾਂ ਦੀਆਂ ਸਕੀਮਾਂ ਇਹਨਾਂ ਨੇ ਬਣਾਈਆਂ ਨੇ। ਇਹਦੇ ਨਾਲ ਨਾਲ ਇਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਲੱਗਦਾ ਕਿ ਜ਼ਿਆਦਾ ਵੋਟਰ ਆਉਣ ਵਾਲੇ ਸਾਲਾਂ ਦੇ ਵਿੱਚ ਬੀਬੀਆਂ ਵਧਣਗੀਆਂ, ਇਸ ਲਈ ਬੀਬੀਆਂ ਤੇ ਫੋਕਸ ਕਰੋ। ਪਰ ਦੂਸਰੇ ਪਾਸੇ ਇਹ ਵੀ ਕਹਿੰਦੇ ਨੇ ਕਿ ਅਸੀਂ ਜੀ 33% ਰਾਖਵੇਂ ਵਾਲਾ ਬਿੱਲ ਵੀ ਲਿਆਏ ਜੀ, ਹਰ ਥਾਂ ਦੇ ਉੱਤੇ ਬੀਬੀਆਂ ਨੂੰ ਉਹ ਮਿਲੂਗਾ, ਬੇਸ਼ੱਕ 29 'ਚ ਜਾ ਕੇ ਲਾਗੂ ਹੋਣ ਦੀ ਸੰਭਾਵਨਾ ਹੈ। ਸੋ ਪਰ ਉਹਦੇ ਰਾਹੀਂ ਵੀ ਇਹ ਪ੍ਰਚਾਰ ਕਰਕੇ ਬੀਬੀਆਂ ਦੀ ਵੋਟ ਚਾਹੁਣਗੇ। ਪਰ ਦੂਸਰੇ ਪਾਸੇ ਮੈਂ ਹਾਲ 'ਚ ਦੇਖ ਰਿਹਾ ਸੀ 5 ਸੂਬਿਆਂ ਦੀ ਚੋਣਾਂ ਹੋਈਆਂ ਪ੍ਰਵੀਨ ਜੀ ਹੁਣੇ। 5 ਸੂਬਿਆਂ ਦੀ ਚੋਣਾਂ ਦੇ ਵਿੱਚ ਮੁੱਖ ਧਿਰਾਂ ਵਜੋਂ ਭਾਜਪਾ ਤੇ ਕਾਂਗਰਸ ਲੜੀ ਆ ਤੇ ਦੋਵਾਂ ਪਾਰਟੀਆਂ ਨੇ 10 ਤੋਂ 15% ਮਸਾਂ ਬੀਬੀਆਂ ਨੂੰ ਉਮੀਦਵਾਰ ਬਣਾਇਆ। ਸੋ ਇਸ ਲਈ ਕਾਨੂੰਨ ਤੁਸੀਂ 33% ਲਿਆਏ ਤਾਂ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਨਾ ਕਿ ਸਾਡੀ ਸੋਚ ਆ 33% ਵਾਲੀ। ਇਸੇ ਤਰ੍ਹਾਂ ਕਾਂਗਰਸ ਕਹਿੰਦੀ ਇਸ ਦਾ ਚਿਰਾਂ ਤੋਂ ਮੰਗ ਕਰਦੇ ਸੀ, ਫਿਰ ਤੁਹਾਡੀ ਸੋਚ ਤੁਹਾਡੀ ਪਾਰਟੀ 'ਚ ਕਿਉਂ ਨਹੀਂ ਲਾਗੂ ਹੋ ਜਾਂਦੀ ਆਪਣੇ ਆਪ ਜੀ। ਸੋ ਇਸ ਲਈ ਅਸੀਂ ਉਹਨਾਂ ਨੂੰ ਅਹੁਦੇ ਨਹੀਂ ਦੇਣੇ, ਅਸੀਂ ਉਹਨਾਂ ਦੀਆਂ ਵੋਟਾਂ ਖਰੀਦਣੀਆਂ ਬਸ। ਸੋ ਇਸ ਕਵਾਇਦ ਦੇ ਵਿੱਚ ਇਹ ਬਜਟ 'ਚ ਤੁਹਾਨੂੰ ਜੇਕਰ ਇਹੋ ਜਿਹਾ ਕੁਝ ਦਿਖੇ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਹੈ, ਇਹ ਵਰਤਾਰਾ ਹੋ ਸਕਦਾ ਇਸ ਵਾਰ। ਜੀ।